1920 हाजी मोहम्मद अल्लाह रखा एंड सन्स आर्मी कॉन्ट्रैक्टर सादा और मजबूत काम। हाय 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 वाह जी वाह, क्या बात है। इस तरह जिस तरह किसी किले का दरवाज़ा नहीं होंदा। अच्छा फिर छोटी जी दरवाज़ी सी ए देखो ना, ताकि तुसी ਇਹਦੇ ਚੋਂ ਕੁੱਬਿਆ ਹੋ ਕੇ ਵਿੱਚੋਂ ਦੀ ਲੰਘ ਜਾਓ। ਯਾਨੀ ਕਿ ਵੱਡਾ ਦਰਵਾਜ਼ਾ ਸੀ ਤੇ ਅਗਰ ਇਹ ਦਰਵਾਜ਼ਾ ਬੰਦ ਹੈ, ਗੈਸਟ ਆ ਜਾਂਦਾ ਜਾਂ ਕੋਈ ਕਿਸੇ ਨੇ ਅੰਦਰ ਜਾਣਾ ਤੇ ਇਹ ਬਾਰੀ ਖੋਲੋ। ਪੁਲ ਦੇ ਕਿਨਾਰੇ ਦੇ ਉੱਤੇ ਬਿਲਕੁਲ ਪਿੱਛੇ ਨਾਲਾ ਹੈ ਕਿ ਉਹਦੇ ਨਾਲ ਕੋ ਪੁਲ ਹੈ ਕਿ ਜਿਹੜਾ ਪਸਰੂਰ ਔਰ ਨਾਰੋਵਾਲ ਸ਼ਕਰਗੜ੍ਹ ਵਗੈਰਾ ਬਿਲਡਿੰਗ ਜਿਹੜੀ ਸੀ ਨਾ ਮਹਿਤਾਬ ਖਾਨ ਜਿਹੜੇ ਸਨ ਉਹਨਾਂ ਬਣਾਈ ਸੀ। ਇਹ 1916 'ਚ ਸ਼ੁਰੂ ਹੋਈ ਸੀ ਔਰ 1920 'ਚ ਕੰਪਲੀਟ ਹੋਈ ਸੀ। अस्सलाम वालेकुम दोस्तों, मैं औरंगजेब बेग। इस ਵੇਲੇ मैं बैठा हाँ सियालकोट शहर ਦੇ ਵਿੱਚ। ਪੁਲ ਐਕ ਬਿਲਕੁਲ ਮੇਰੇ ਨਾਲ ਹੈਗਾ, ਨਾਲਾ ਜਿਹੜਾ ਐਕ ਹੈ ਉਹਦਾ ਪੁਲ। ਤੇ ਇੱਥੇ ਇੱਕ ਬਹੁਤ ਹੀ ਖੂਬਸੂਰਤ ਔਰ ਪੁਰਾਣੀ ਬਿਲਡਿੰਗ ਜਿਹੜੀ ਕਿ 1947 ਦੀ ਵੰਡ ਤੋਂ ਪਹਿਲੇ ਦੀ ਬਣੀ ਹੈ ਉਹ ਮੈਨੂੰ ਨਜ਼ਰ ਆਈ ਤੇ ਮੈਂ ਦੇਖਿਆ ਤੇ ਉੱਤੇ ਜਨਾਬ ਅੱਜ ਵੀ ਨਾਂ ਲਿਖੇ ਨੇ ਬਜ਼ੁਰਗਾਂ ਦੇ। ਹਾਜੀ ਅੱਲਾ ਰੱਖਾ ਮਲਕ ਸਾਹਿਬ ਉਹ ਨਾ ਸਿਰਫ ਆਨਰੇਰੀ ਮੈਜਿਸਟ੍ਰੇਟ ਸਨ ਬਲਕਿ ਉਹ ਬੜੇ ਵੱਡੇ ਆਰਮੀ ਦੇ ਕੰਟਰੈਕਟਰ ਵੀ ਹੈਗੇ ਸਨ ਜੀ ਜੀ। ਤੇ ਉਹਨਾਂ ਦੇ ਜਿਹੜੀ ਆਲ ਔਲਾਦ ਹੈ ਉਹ ਵੀ ਮਾਸ਼ਾਅੱਲਾ ਠੀਕ ਸਨ ਔਰ ਉਹਨਾਂ ਨੇ ਇਹ ਜਿਹੜੀ ਹੈ ਨਾ ਬਿਲਡਿੰਗ ਨੂੰ ਢਾਇਆ ਨਹੀਂ, ਇਸ ਲਈ ਕਿ ਇਹਨਾਂ ਵੱਡਿਆਂ ਨੇ ਇਹਨਾਂ ਦੇ ਜਿਹੜੇ ਵੱਡੇ ਸਨ ਉਹਨਾਂ ਆਪਣੇ ਹੱਥੀਂ ਬਣਾਇਆ। ਖਰੀਦੀ ਨਹੀਂ ਸੀ ਜਾਂ ਇਹਨੂੰ ਕੋਈ ਉਹਨਾਂ ਨੇ ਕਿਸੇ ਕੋਲ ਲਈ ਨਹੀਂ ਸੀ, ਇਹ ਆਪਣੀ ਜ਼ਮੀਨ ਲੈ ਕੇ ਤੇ ਇੱਥੇ ਜਨਾਬ ਉਹਨਾਂ ਨੇ ਬਿਲਡਿੰਗ ਬਣਾਈ, ਹਵੇਲੀ ਬਣਾਈ ਤੇ ਐਕ ਦੇ ਕਿਨਾਰੇ ਤੇ। ਤੇ ਅਸੀਂ ਇਸ ਵੇਲੇ ਜਿਹੜੇ ਨੇ ਉਹ ਮਲਕ ਸਾਹਿਬ ਜਿਹੜੇ ਸਨ ਉਹਨਾਂ ਦੇ ਪੋਤੇ ਨੇ ਸਾਡੇ ਨਾਲ ਮਲਕ ਮੁਜ਼ੱਫਰ ਸਾਹਿਬ, ਉਹਨਾਂ ਦੇ ਨਾਲ ਅਸੀਂ ਗੁਫ਼ਤਗੂ ਕਰਨੇ ਔਰ ਪੁੱਛਦੇ ਹਾਂ ਕਿ ਇਹ ਹਵੇਲੀ ਕਿਦੋਂ ਬਣੀ, ਇਹਨਾਂ ਦੇ ਜਿਹੜੇ ਦਾਦਾ ਸਨ ਉਹਨਾਂ ਦੇ ਬਾਰੇ 'ਚ ਪੁੱਛਦੇ ਹਾਂ ਔਰ ਇਹ ਹਵੇਲੀ ਵੀ ਤੁਹਾਨੂੰ ਦਿਖਾ ਲੈਂਦੇ ਹਾਂ। ਦੋਸਤੋ ਬਜ਼ੁਰਗਾਂ ਨਾਲ ਗੱਲ ਕਰਨ ਤੋਂ ਪਹਿਲੇ ਤੁਹਾਨੂੰ ਮੈਂ ਹਵੇਲੀ ਦਾ ਫਰੰਟ ਦਿਖਾ ਦਾਂ। ਇਹ ਲਿਖਿਆ ਉਰਦੂ ਦੇ ਵਿੱਚ ਮਲਕ ਮੁਜ਼ੱਫਰ ਅਲੀ ਖਾਨ ਤੇ ਦਰਮਿਆਨ ਦੇ ਵਿੱਚ ਲਿਖਿਆ ਜੀ ਮਹਿਤਾਬ ਮੰਜ਼ਿਲ ਤੇ ਇਸ ਸਾਈਡ ਤੇ ਲਿਖਿਆ ਮਲਕ ਸਰਦਾਰ ਅਲੀ ਖਾਨ ਤੇ ਇਹ ਜਨਾਬ ਲਿਖਿਆ ਜੀ ਖਾਨ ਸਾਹਿਬ 1920 ਹਾਜੀ ਮੁਹੰਮਦ ਅੱਲਾ ਰੱਖਾ ਐਂਡ ਸਨਸ ਆਰਮੀ ਕੌਂਟਰੈਕਟਰ ਮਹਿਤਾਬ ਮੰਜ਼ਿਲ। ਇਹ ਲਿਖਿਆ ਜੀ ਉਹ ਹੀ ਜਿਹੜਾ 1920 ਦਾ ਲਿਖਿਆ। ਇਹ ਬੜੀ ਵੱਡੀ ਹਵੇਲੀ ਹੁੰਦੀ ਸੀ ਜਿਹਦਾ ਇਹ ਇੱਕ ਫਰੰਟ ਰਹਿ ਗਿਆ ਤੇ ਇਹ ਦਰਵਾਜ਼ਾ ਇਹਦਾ ਬਹੁਤ ਹੀ ਖੂਬਸੂਰਤ ਵੱਡਾ। ਇਹਦੀ ਜਨਾਬ ਹੈ ਦੇਖੋ ਤੁਸੀਂ ਖੂਬਸੂਰਤੀ ਅੱਜ ਵੀ ਨਜ਼ਰ ਆ ਰਹੀ ਹੈ। ਤੇ ਇਹ ਉੱਤੇ ਛੋਟੀ ਤਖਤੀ ਲਿਖੀ ਹੈ ਮਹਿਤਾਬ ਮੰਜ਼ਿਲ ਮਲਕ ਅੱਲਾ ਰੱਖਾ ਆਰਮੀ ਕੌਂਟਰੈਕਟਰ ਟਿੱਬਾ ਸਿਆਲਕੋਟ ਬਮਤਾਬਕ 1920। ਇਹ 1920 ਨੂੰ ਬਿਲਡਿੰਗ ਬਣੀ ਸੀ, 1914 ਤੋਂ ਸ਼ੁਰੂ ਹੋ ਕੇ ਤੇ 6 ਸਾਲ ਲੱਗੇ ਸਨ ਤੇ ਅੱਜ ਵੇਖੋ ਜੀ 3 ਸਟੋਰੀ ਬਿਲਡਿੰਗ ਮੌਜੂਦ ਹੈਗੀ ਹੈ। ਦੋਸਤੋ ਸਿਆਲਕੋਟ ਜਦੋਂ ਤੁਸੀਂ ਐਂਟਰ ਹੁੰਦੇ ਹੋ ਤੇ ਪੁਲ ਐਕ ਬਹੁਤ ਹੀ ਮਸ਼ਹੂਰ ਔਰ ਤਾਰੀਖੀ ਏਰੀਆ ਹੈ। ਉਹਦੇ ਨਾਲ ਹੀ ਬਾਬੇ ਬੇਰੀ ਗੁਰਦੁਆਰਾ ਸਾਹਿਬ ਵੀ ਹੈਗਾ ਔਰ ਅੱਗੇ ਫਿਰ ਸਿਟੀ ਨੂੰ ਜਦੋਂ ਜਾਓ ਤੇ ਬਿਲਕੁਲ ਪੁਲ ਐਕ ਕ੍ਰਾਸ ਕਰਦੇ ਰਾਈਟ ਸਾਈਡ ਤੇ ਇਹ ਬਿਲਡਿੰਗ ਆਉਂਦੀ ਹੈ। ਤੇ ਇਹ ਜਨਾਬ ਦਾ ਬੈਰੂਨੀ ਵਿਊ ਔਰ ਮਹੱਲੇ ਵਿਊ ਤੁਹਾਨੂੰ ਪਹਿਲੇ ਵਿਖਾ ਲਿਆ। ਫਿਰ ਤੁਹਾਨੂੰ ਬਜ਼ੁਰਗਾਂ ਨਾਲ ਗੱਲ ਵੀ ਕਰਨੇ ਆ। ਹਾਜੀ ਅੱਲਾ ਰੱਖਾ ਸਾਹਿਬ ਦੇ ਜਿਹੜੇ ਪੋਤੇ ਨੇ ਉਹ ਮਲਕ ਸਾਹਿਬ, ਉਹ ਵੀ ਹੁਣ ਇਸ ਵੇਲੇ 78 ਸਾਲ ਉਹਨਾਂ ਦੀ ਏਜ ਹੋ ਗਈ ਹੈ ਤੇ ਉਹਨਾਂ ਨਾਲ ਵੀ ਗੱਲ ਕਰਨੇ ਆ। ਲੇਕਿਨ ਇਹ ਦੇਖੋ ਜਨਾਬ ਦੋਸਤੋ ਮੈਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਨੇ ਜਿਨ੍ਹਾਂ ਵਿੱਚ ਮੈਜੋਰਿਟੀ ਜਿਹੜੀ ਹੈ ਨਾ ਉਹ ਵੱਡੀਆਂ ਬਿਲਡਿੰਗਾਂ ਉਹ ਹਿੰਦੂ ਤੇ ਖੱਤਰੀਆਂ ਦੀਆਂ ਤੇ ਜਾਂ ਸਿੱਖਾਂ ਦੀਆਂ ਸਨ। ਲੇਕਿਨ ਇਹ ਬਿਲਡਿੰਗ ਮੁਸਲਮਾਨ ਇੱਕ ਜਿਹੜਾ ਸੀ ਨਾ ਆਨਰੇਰੀ ਮੈਜਿਸਟ੍ਰੇਟ ਤੇ ਆਰਮੀ ਗੋਰੇ ਦੀ ਜਿਹੜੀ ਆਰਮੀ ਸੀ ਉਹਦਾ ਕੰਟਰੈਕਟਰ ਸਨ ਦੀ ਫੈਮਿਲੀ, ਇਹ ਉਹਨਾਂ ਦੀ ਬਿਲਡਿੰਗ ਮੈਨੂੰ ਲੱਭੀ ਹੈ ਸਿਆਲਕੋਟ ਸ਼ਹਿਰ ਦੇ ਵਿੱਚ। ਤੇ ਹੁਣ ਤੁਹਾਨੂੰ ਹਵੇਲੀ ਦਾ ਦਰਵਾਜ਼ਾ ਦਿਖਾ ਦਿੰਦੇ ਆ। ਇਹ ਦੇਖੋ ਜੀ ਮੇਨ ਦਰਵਾਜ਼ਾ ਉਹੀ ਜਿਹੜਾ 1920 ਦੇ ਵਿੱਚ ਲੱਗਾ ਸੀ, ਇਹ ਅੱਜ ਵੀ ਓਰੀਜਨਲ ਹਾਲਤ 'ਚ ਮੌਜੂਦ ਹੈ ਔਰ ਇਹ ਬਾਕਾਇਦਾ ਬੰਦ ਹੁੰਦਾ। ਇਹ ਜਨਾਬ ਕਬਜ਼ੇ ਕੁੰਡੇ ਦੇਖੋ ਕਿੱਡੇ ਮਜ਼ਬੂਤ ਸਨ ਉਸ ਦੌਰ 'ਚ, ਸਾਦਾ ਔਰ ਮਜ਼ਬੂਤ ਕੰਮ। ਹਾਏ 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 ਵਾਹ ਜੀ ਵਾਹ, ਕਿਆ ਬਾਤ ਹੈ। ਇਸ ਤਰ੍ਹਾਂ ਜਿਸ ਤਰ੍ਹਾਂ ਕਿਸੇ ਕਿਲੇ ਦਾ ਦਰਵਾਜ਼ਾ ਨਹੀਂ ਹੁੰਦਾ। ਅੱਛਾ ਫਿਰ ਛੋਟੀ ਜਿਹੀ ਦਰਵਾਜ਼ੀ ਸੀ ਇਹ ਦੇਖੋ ਨਾ, ਤਾਂ ਕਿ ਤੁਸੀਂ ਇਹਦੇ 'ਚੋਂ ਕੁੱਬਿਆ ਹੋ ਕੇ ਵਿੱਚੋਂ ਦੀ ਲੰਘ ਜਾਓ। ਯਾਨੀ ਕਿ ਵੱਡਾ ਦਰਵਾਜ਼ਾ ਸੀ ਤੇ ਅਗਰ ਇਹ ਦਰਵਾਜ਼ਾ ਬੰਦ ਹੈ, ਗੈਸਟ ਆ ਜਾਂਦਾ ਜਾਂ ਕੋਈ ਕਿਸੇ ਨੇ ਅੰਦਰ ਜਾਣਾ ਤੇ ਇਹ ਬਾਰੀ ਖੋਲੋ ਤੇ ਇਹਦੇ ਵਿੱਚੋਂ ਦੀ ਥੋੜ੍ਹਾ ਜਿਹਾ ਬੈਂਡ ਹੋ ਕੇ ਤੁਸੀਂ ਤੇ ਐਂਟਰ ਹੋ ਸਕਦੇ ਹੋ ਇਸ ਹਵੇਲੀ ਦੇ ਅੰਦਰ। ਇਹ ਅੱਜ ਵੀ ਉਸੇ ਤਰ੍ਹਾਂ ਹੀ ਮਹਿਫੂਜ਼ ਹੈ, ਦਰਵਾਜ਼ੇ ਨੂੰ ਬਿਲਕੁਲ ਚੇਂਜਿੰਗ ਨਹੀਂ ਕੀਤੀ ਗਈ। ਹਾਂ ਇਹਦੇ ਕੁੰਡੇ ਨੇ ਜਾਂ ਇਹਦੀਆਂ ਬਾਰੀਆਂ ਨੇ ਜਾਂ ਇਹਦੇ ਦਰਵਾਜ਼ੇ ਨੇ। ਹਾਜੀ ਅੱਲਾ ਰੱਖਾ ਸਾਹਿਬ ਤੇ ਜਨਾਬ ਇਹ ਬਿਲਡਿੰਗ ਤੁਸੀਂ ਦੇਖੋ ਉਹਨਾਂ ਦੀ ਬਣਾਈ ਦੀ 1920 ਦੇ ਵਿੱਚ ਕੰਪਲੀਟ ਹੋਈ ਸੀ ਬਿਲਡਿੰਗ ਸਿਆਲਕੋਟ ਸ਼ਹਿਰ ਦੇ ਵਿੱਚ। ਪੁਲ ਐਕ ਜਿੱਥੋਂ ਟਰਾਂਸਪੋਰਟ ਜਿਹੜੀ ਉਹ ਪਸਰੂਰ ਨਾਰੋਵਾਲ ਸ਼ਕਰਗੜ੍ਹ ਤੇ ਖੈਰ ਇੰਡੀਆ ਨੂੰ ਵੀ ਜਾਂਦੀ ਹੁੰਦੀ ਸੀ, ਠੀਕ ਹੈ ਨਾ। ਜਨਾਬ ਬਿਹਤਰੀਨ ਮੋਟੀ ਚੁਗਾਠ। ਅੱਛਾ अस्सलाम वालेकुम अंकल जी, ਤੇ ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜੀ ਮਸੂਦ ਜ਼ਫਰ ਮਲਿਕ।
ਤੇ ਥੋੜਾ ਜਿਹਾ ਆਪਣਾ ਤਾਰਫ ਕਰਾ ਦਿਓ ਆਪਣੇ ਵਾਲਦ ਸਾਹਿਬ ਦਾ ਨਾਂ ਤੇ ਆਪਣੇ ਦਾਦਾ ਜੀ ਦਾ ਨਾਂ। ਮੇਰੇ ਵਾਲਦ ਸਾਹਿਬ ਦਾ ਨਾਮ ਹੈ ਜੀ ਮਲਕ ਮੁਜ਼ੱਫਰ ਅਲੀ ਖਾਨ ਤੇ ਮੇਰੇ ਦਾਦਾ ਸਾਹਿਬ ਦਾ ਨਾਮ ਹੈ ਜੀ ਹਾਜੀ ਮਲਕ ਅੱਲਾ ਰੱਖਾ ਆਨਰਰੀ ਮੈਜਿਸਟ੍ਰੇਟ। ਤੇ ਤੁਸੀਂ ਆਪਣਾ ਦੱਸ ਦਿਓ ਕਿੱਥੇ ਅਸੀਂ ਬੈਠੇ ਹਾਂ ਐਗਜ਼ੈਕਟ। ਇਸ ਵੇਲੇ ਜੀ ਅਸੀਂ ਬੈਠੇ ਹੋਏ ਹਾਂ ਪੋਲੈਕ ਦੇ ਨਾਲ ਇੱਕ ਪੁਰਾਣੀ ਹਵੇਲੀ ਹੈ, ਉਸ ਦੇ ਅੰਦਰ ਅਸੀਂ ਬੈਠੇ ਹੋਏ ਹਾਂ। ਅੱਛਾ ਹੁਣ ਇਹ ਦੱਸ ਦਿਓ ਕਿ ਇਹ ਹਵੇਲੀ ਦਾ ਜਦੋਂ ਬੈਕਗ੍ਰਾਉਂਡ ਦੱਸ ਦਿਓ ਕਿ ਇਹ ਕਿੰਨੇ ਬਣਾਈ ਸੀ ਔਰ ਇਹਦਾ ਕੀ ਮਕਸਦ ਸੀ ਔਰ ਇਹ ਕਿਸ ਤਰ੍ਹਾਂ ਦੀ ਸੀ। ਹਵੇਲੀ ਜੀ ਇਹ ਸੀ ਕਿ ਸਾਡੇ ਜਿਹੜੇ ਦਾਦਾ ਦੇ ਵਾਲਦ ਸਨ ਉਹਨਾਂ ਨੇ ਜਗ੍ਹਾ ਖਰੀਦੀ ਸੀ। ਉਹਨਾਂ ਦਾ ਨਾਂ ਸੀ ਮਹਿਤਾਬ ਖਾਨ, ਮਲਕ ਮਹਿਤਾਬ ਖਾਨ। ਉਹਨਾਂ ਦੇ ਬੇਟੇ ਹਨ ਫਿਰ ਮਲਕ ਅੱਲਾ ਰੱਖਾ ਆਨਰਰੀ ਮੈਜਿਸਟ੍ਰੇਟ ਸਨ ਜਿਹੜੇ। ਉਹਨਾਂ ਨੇ ਫਿਰ ਇਸ ਨੂੰ ਆਪਣਾ ਡੇਰਾ ਵੀ ਹਰ ਚੀਜ਼ ਬਣਾਇਆ, ਲੇਕਿਨ ਰਿਹਾਇਸ਼ ਨਹੀਂ ਸੀ ਸਾਡੀ, ਇਹ ਸਿਰਫ ਡੇਰਾ ਹੀ ਰਿਹਾ ਹੈ, ਸਿਆਸੀ ਡੇਰਾ ਸਮਝ ਲਓ ਜਾਂ ਉਸ ਤਰ੍ਹਾਂ। ਫਿਰ ਉਹਨਾਂ ਦੇ ਅੱਗੋਂ ਬੇਟੇ ਸਨ ਮਲਕ ਮੁਜ਼ੱਫਰ ਅਲੀ ਔਰ ਮਲਕ ਸਰਦਾਰ ਅਲੀ, ਉਹ ਇੱਥੇ ਬੈਠੇ ਰਹੇ। ਹੁਣ ਉਹ ਵੀ ਦੋਨੋਂ ਫਵਾਦ ਪਾ ਕੇ ਨੇ, ਹੁਣ ਉਹਨਾਂ ਦੀ ਅੱਗੋਂ ਔਲਾਦ ਹੈ ਜਿਹੜੀ ਇੱਥੇ ਰਨ ਕਰ ਰਹੀ ਉਹਨੂੰ। ਕਿੰਨੇ ਬੇਟੇ ਨੇ? ਮਲਕ ਸਰਦਾਰ ਅਲੀ ਦੇ 5 ਬੇਟੇ ਨੇ, ਇੱਕ ਬੇਟੀ ਸੀ। ਮਲਕ ਮੁਜ਼ੱਫਰ ਅਲੀ ਦੇ 4 ਬੇਟੇ ਸਨ ਔਰ ਇੱਕ ਬੇਟੀ ਸੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਮਲਕ ਮੁਜ਼ੱਫਰ ਅਲੀ। ਤੇ ਤੁਹਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਦਾ ਥੋੜਾ ਦੱਸ ਦਿਓ ਕਿ ਉਹ ਇਹ ਬਿਲਡਿੰਗ ਉਹਨਾਂ ਖੁਦ ਬਣਾਈ ਹੈ ਜਾਂ ਉਹ ਕੀ ਸੀ ਇਹਦਾ? ਨਹੀਂ ਬਿਲਡਿੰਗ ਜਿਹੜੀ ਸੀ ਨਾ ਮਹਿਤਾਬ ਖਾਨ ਜਿਹੜੇ ਸਨ ਨਾ ਉਹਨਾਂ ਬਣਾਈ ਸੀ। ਇਹ 1916 'ਚ ਸ਼ੁਰੂ ਹੋਈ ਸੀ ਔਰ 1920 'ਚ ਕੰਪਲੀਟ ਹੋਈ ਸੀ। ਤੇ ਇਹ ਬਿਲਡਿੰਗ ਜਿਹੜੀ ਹੈ ਕਿਸ ਤਰ੍ਹਾਂ ਦੀ ਸੀ? ਕੀ ਕੋਈ ਬਾਗ ਸ਼ਾਗ ਸਨ? ਇਹਦਾ ਥੋੜਾ ਮਹੱਲੇ ਵੀ ਵਿਖਾ ਦਿਓ। ਸਟਾਰਟ ਤੋਂ ਨੀਹਾਂ ਤੋਂ ਆਪ ਹੀ ਬਣਾਈ ਸੀ, ਪੁਰਾਣੀ ਬਿਲਡਿੰਗ ਨਹੀਂ ਸੀ ਇਹ, ਅਸਾਂ ਆਪ ਹੀ ਬਣਾਈ ਸੀ ਇਹ ਨੀਹਾਂ ਤੋਂ। ਪੁਲ ਐਕ ਦੇ ਕਿਨਾਰੇ ਦੇ ਉੱਤੇ ਬਿਲਕੁਲ ਪਿੱਛੇ ਨਾਲਾ ਹੈ ਕਿ ਉਹਦੇ ਨਾਲ ਅੱਗੋਂ ਪੁਲ ਹੈ ਕਿ ਜਿਹੜਾ ਪਸਰੂਰ ਔਰ ਨਾਰੋਵਾਲ ਸ਼ਕਰਗੜ੍ਹ ਵਗੈਰਾ ਰੋਡ ਜਾਂਦੇ ਨੇ। ਤੇ ਇਹ ਸਿਰਫ ਇਮਾਰਤ ਸੀ ਕਿ ਕੋਈ ਬਾਗ ਵਗੈਰਾ ਵੀ ਸਨ? ਇਹ ਵਾਲੀ ਨਹੀਂ ਇਹ ਇਮਾਰਤ ਨਹੀਂ ਸੀ, ਇਹ ਪਲੇਨ ਜਗ੍ਹਾ ਸੀ। ਨਹੀਂ ਜਦੋਂ ਹਵੇਲੀ ਬਣ ਗਈ ਤੇ ਤੁਸੀਂ ਕਹਿ ਰਹੇ ਨਾ ਪਿੱਛੇ ਬਾਗ ਸਨ, ਬਗੀਚੇ। ਬਾਗ ਵੀ ਅਸਾਂ ਖੁਦ ਬਣਾਏ ਸਨ ਦੋਨੋਂ ਸਾਈਡਾਂ ਦੇ। ਹਾਂਜੀ ਉਹੀ ਦੱਸ। ਰਾਈਟ ਸਾਈਡ ਤੇ ਵੀ ਇੱਕ ਬਾਗ ਸੀ ਔਰ ਉਹਨਾਂ ਦੀ ਬੈਕ ਤੇ ਵੀ ਇੱਕ ਬਾਗ ਸੀ, ਉਹਦੇ ਪਿੱਛੇ ਨਾਲਾ ਇੱਕ ਸੀ ਬਿਲਕੁਲ ਉਹਦੇ ਕਿਨਾਰੇ ਦੇ ਉੱਤੇ ਵੇ। ਤੇ ਇਹ ਹਵੇਲੀ ਜਿਹੜੀ ਹੈ ਬੰਗਲੇ ਦੇ ਨਾਂ ਤੋਂ ਮਸ਼ਹੂਰ ਹੈ, ਬੰਗਲਾ ਮਲਕ ਸਰਦਾਰ ਅਲੀ। ਤੇ ਉਦੋਂ ਹਿੰਦੂ ਸਿੱਖ ਜ਼ਿਆਦਾ ਜਿਹੜੇ ਨੇ ਉਹ ਤਾਕਤ ਸਨ। ਹਾਂਜੀ ਹਿੰਦੂ ਵੀ ਸਨ, ਸਿੱਖ ਵੀ ਸਨ। ਹਿੰਦੂ ਤੇ ਅਜੇ ਵੀ ਬਹੁਤ ਜ਼ਿਆਦਾ ਨੇ ਤੇ ਸਿੱਖ ਚਲੇ ਗਏ ਹੋਏ ਨੇ, ਉਹ ਸ਼ਹਿਰ ਦੇ ਅੰਦਰ ਰਹਿ ਨੇ ਸਿੱਖ, ਲੇਕਿਨ ਇੱਥੇ ਹਿੰਦੂ ਬਹੁਤ ਨੇ, ਪੂਰੀ ਫੈਮਿਲੀ ਉਹਨਾਂ ਦੀ। ਇਹ ਚੌਕੀ ਦੇ ਸਾਹਮਣੇ ਹਾਂ ਇਹ ਕੀ ਸੀ? ਇਹਦੇ ਪਿੱਛੇ ਹਿੰਦੂਆਂ ਦਾ ਉਹ ਬਣਿਆ ਦਾ ਸੀ ਇੱਕ ਮੜੀ ਜਿਹੀ, ਉਹਨੂੰ ਮੜੀ ਕਹਿੰਦੇ ਨੇ, ਜਿੱਥੇ ਉਹ ਸਾੜਦੇ ਸਨ, ਅੱਗ ਲਗਾਉਂਦੇ ਹਨ। ਉਹ ਬਿਲਕੁਲ ਐਕ ਦੇ ਕਿਨਾਰੇ ਦੇ ਉੱਪਰ ਸੀ। ਤੇ ਉਹਦੇ ਬਾਅਦ ਰਾਖ ਜਦੋਂ ਹੋ ਜਾਂਦਾ ਸੀ ਤੇ ਉਹ ਫਿਰ ਉਹਦੀ ਥੋੜੀ ਰਾਖ ਲੈ ਕੇ ਤੇ ਚਲੇ ਜਾਂਦੇ ਹਨ। ਤੇ ਇਹ ਜਿਹੜੀ ਹਵੇਲੀ ਹੈ ਇਹਨੂੰ ਤੁਸੀਂ ਹਾਲੇ ਤੱਕ ਢਾਇਆ ਨਹੀਂ ਕਿਉਂ? ਇਹ ਕੋਈ ਯਾਦਾਂ ਨੇ ਇਹਦੇ ਨਾਲ? ਦੇਖੋ ਜੀ ਵੱਡਿਆਂ ਦੀਆਂ ਯਾਦਾਂ ਨੇ ਤੇ ਸਾਡੀ ਯਾਦਗਾਰ ਆਪਣੀ ਖਾਨਦਾਨੀ ਜਗ੍ਹਾ ਹੈ ਨਾ, ਤੇ ਇਸ ਕਰਕੇ ਸਾਡੀ ਢਾਇਆ। ਉਹ ਖਾਸ ਤੌਰ 'ਤੇ ਇਹਦਾ ਮੱਥਾ ਜਿਹੜਾ ਹੈ ਉਸੇ ਤਰ੍ਹਾਂ ਕਾਇਮ ਰੱਖਿਆ ਜਿਸ ਤਰ੍ਹਾਂ ਵੱਡਿਆਂ ਨੇ ਕੀਤਾ ਦਾ ਸੀ। ਨਾਂ ਲਿਖਿਆ ਉੱਤੇ ਉਹਨਾਂ ਦਾ? ਉਹਦੇ ਨਾਲ ਅੱਜ ਮਤਲਬ ਕਲਰ ਰੱਖਾ ਆਰਮੀ ਕੰਟਰੈਕਟਰ। ਕੀ ਕੰਟਰੈਕਟ ਕਰਦੇ ਕੀ ਸੀ ਉਹਨਾਂ ਕੋਲ? ਜਿੰਨੀ ਆਰਮੀ ਦਾ ਠੇਕਾ ਸੀ ਨਾ, ਅੰਦਰ ਜੋ ਵੀ ਹੁੰਦਾ ਸੀ, ਕੰਟੀਨਾਂ ਹਨ, ਸਪਲਾਈ ਸੀ, ਬਹੁਤ ਕੁਝ ਸਪਲਾਈ ਵੀ ਜਿਹੜਾ ਕਰਨਾ, ਹਰ ਚੀਜ਼ ਜਿਹੜੀ ਉਹ ਸਪਲਾਈ ਕਰੀ ਦੀ ਸੀ। ਜਿਵੇਂ ਮੈਜਿਸਟ੍ਰੇਟ ਵੀ ਸੀ ਨਾ, ਆਨਰਰੀ ਮੈਜਿਸਟ੍ਰੇਟ ਵੀ ਸਨ ਦਾਦਾ ਸਾਡੇ, ਤਾਇਆ ਸਾਡੇ ਜਿਹੜੇ ਹਨ ਉਹ ਆਰਮੀ ਦੇ ਸਿਵਲ ਦੇ ਜਿਹੜੇ ਹਨ ਉਹ ਕੀ ਕਹਿੰਦੇ ਨੇ ਜੱਜ ਸਨ। ਫੈਸਲੇ ਉਹੀ ਕਰਦੇ ਹਨ, ਪੁਲਿਸ ਕੋ ਫੈਸਲਾ ਬਾਅਦ 'ਚ ਜਾਂਦਾ ਸੀ, ਪਹਿਲੇ ਇਹ ਕਰਦੇ ਸਨ। ਰਾ ਸਿੰਘ ਹੈ ਸੀ ਬਸ ਇੱਕ ਨਾਂ ਜਿਹੜਾ ਯਾਦ ਆ, ਉਹ ਓਬਰਾਏ ਫੈਕਟਰੀ ਵਾਲਾ। ਓਬਰਾਏ, ਉਹਦੇ 'ਚ ਸਾਡਾ ਸ਼ੇਅਰ ਵੀ ਸੀ। ਓਬਰਾਏ ਦੇ ਵਿੱਚ ਸਾਡਾ ਸ਼ੇਅਰ ਸੀ। ਅੱਛਾ ਇਹ ਥੋੜਾ ਦੱਸ ਦਿਓ ਕਿ ਜਿਹੜੀ ਓਬਰਾਏ ਫੈਕਟਰੀ ਸੀ ਗੰਡਾ ਸਿੰਘ ਓਬਰਾਏ ਦੀ ਪੈਰਿਸ ਰੋਡ ਤੇ, ਹਾਂਜੀ ਉਹਦੇ ਬਾਰੇ ਥੋੜਾ ਦੱਸੋ ਕੀ ਤੁਸੀਂ ਕਹਿ ਰਹੇ ਹੋ? ਓਬਰਾਏ ਦੇ ਵਿੱਚ ਮਲਕ ਸਰਦਾਰ ਅਲੀ, ਮਲਕ ਮੁਜ਼ੱਫਰ ਅਲੀ ਦਾ ਸ਼ੇਅਰ ਵੀ ਸੀ ਕਿ ਆਖਰ ਤੱਕ ਚੱਲਦਾ ਰਿਹਾ। ਹੁਣ ਤੱਕ ਉਹ ਕਹਿੰਦੇ ਜੀ ਤੁਹਾਡਾ ਹਿੱਸਾ ਦੇਣਾ ਹੈ, ਲੇਕਿਨ ਉਹਨਾਂ ਦੀ ਜਦੋਂ ਆਲਰਾ ਜਵਾਨ ਹੋ ਗਈ ਉਹ ਖਾ ਵੀ ਗਈ ਹੈ ਵੇ ਤੇ ਉਹ ਫੈਕਟਰੀ ਚੱਲਦੀ ਹੈ ਪਈ ਉਹਨਾਂ ਦੀ। ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਛੋਟਾ ਸੀ ਖਾਜਾ ਹਾਕਮਦੀਨ, ਉਹ ਫਿਰ ਉਹਦਾ ਮਾਲਕ ਬਣ ਗਿਆ ਸੀ। ਉਹ ਬਿਲਕੁਲ ਅਨਪੜ੍ਹ ਸੀ। ਉਹ ਇਸਲਾਮੀਆ ਕਾਲਜ ਦਾ ਚੇਅਰਮੈਨ ਵੀ ਬਣ ਗਿਆ ਹੋਇਆ ਸੀ, ਭਰਤੀਆਂ ਵੀ ਉਹੀ ਕਰਦਾ ਸੀ, ਸਭ ਕੁਝ ਕਰਦਾ ਸੀ। ਸਾਡਾ ਡਿਸਟ੍ਰਿਕਟ ਟਰਾਂਸਪੋਰਟ ਦੇ ਵਿੱਚ ਹੀ ਥੋੜਾ ਸ਼ੇਅਰ ਸੀ, ਚੱਲਦੀ ਸੀ ਨਾ ਸਿਆਲਕੋਟ ਜਿਹੜੀ ਪਸੂਰ। ਤੇ ਥੋੜਾ ਜਿਹਾ ਮੈਨੂੰ ਇਹ ਦੱਸ ਦਿਓ ਕਿ ਐਸੇ ਤੁਹਾਡੀ ਮਾਸ਼ਾਅੱਲਾ ਏਜ ਕਿੰਨੀ ਕੁ ਹੋਣੀ ਜੀ? ਮੇਰੀ ਏਜ ਜੀ 78। ਅੱਛਾ
ਤੇ ਤੁਸੀਂ ਜਦੋਂ ਜ਼ਾਹਰੀ ਬਾਤ ਹੈ ਯੰਗ ਹੋਣੇ ਹੋ, ਪੜ੍ਹਦੇ ਹੋਣੇ ਹੋ, ਉਦੋਂ ਦਾ ਸਿਆਲਕੋਟ ਯਾਨੀ ਜਦੋਂ ਤੁਸੀਂ ਹੋਸ਼ ਤੁਹਾਨੂੰ ਹੈ ਉਦੋਂ ਦੀ ਲੈ ਕੇ ਤੇ ਅੱਜ ਦਾ ਸਿਆਲਕੋਟ ਕਿੰਨਾ ਫਰਕ ਹੈ? ਉਦੋਂ ਤੇ ਇਹ ਸੀ ਕਿ ਬਿਲਕੁਲ ਰੋਡ ਦੇ ਉੱਤੇ ਗੱਡੀਆਂ ਵੀ ਟਾਵਾਂ ਸਨ। ਕੋਈ ਗੱਡੀ ਸ਼ਾਮ ਹੁੰਦੀ ਸੀ ਤੇ ਉਹਦੇ ਬਾਅਦ ਕੋਈ ਗੱਡੀ ਪਸਰੂਰ ਨਹੀਂ ਸੀ ਜਾਂਦੀ, ਨਾ ਕੋਈ ਬੱਸ ਜਾਂਦੀ ਸੀ ਤੇ ਨਾ ਕੋਈ ਹੋਰ ਚੀਜ਼ ਜਾਂਦੀ। ਹੁਣ ਤਾਂ ਇੰਨੀ ਟ੍ਰੈਫਿਕ ਹੋ ਗਈ ਹੈ ਕਿ ਜ਼ਮੀਨ ਅਸਮਾਨ ਦਾ ਫਰਕ ਸਮਝੋ। ਆਬਾਦੀ ਤਾਂ ਬਹੁਤ ਜ਼ਿਆਦਾ ਹੋ ਗਈ। ਲੋ ਜੀ ਦੋਸਤੋ ਤੇ ਮਿੱਤਰੋ, ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੁਰਾਣੀਆਂ ਇਮਾਰਤਾਂ ਖਾ ਉਹਨਾਂ ਦੀ ਮਲਕੀਅਤ ਹਿੰਦੂ ਕੋਲ ਸੀ, ਸਿੱਖਾਂ ਕੋਲ ਸੀ ਜਾਂ ਮੁਸਲਮਾਨਾਂ ਕੋਲ, ਉਹਨਾਂ ਨੂੰ ਤੁਹਾਨੂੰ ਦਿਖਾਇਆ ਜਾਏ। ਇਹ ਵੀ ਵੀਡੀਓ ਇੱਕ ਉਸੇ ਸਿਲਸਿਲੇ ਦੀ ਕੜੀ ਸੀ। ਆਪਣਾ ਢੇਰ ਸਾਰਾ ਖਿਆਲ ਰੱਖਣਾ। ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।